ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ, ਸੋ ਉਹਨਾਂ ਨੂੰ ਨਾਲ ਲੈਂਦੇ ਆ, ਫਿਰ ਖਬਰਾਂ ਦਾ ਵੱਲ ਰੁਖ ਕਰਾਂਗੇ। ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਝਾਤ ਪਾਈਏ ਦੇਸ਼ ਦੇ ਵਿੱਚ ਜਿਹੜਾ ਮੁੱਦਾ ਇਸ ਸਮੇਂ ਸਭ ਤੋਂ ਵੱਡਾ ਬਣਿਆ ਹੋਇਆ ਪਹਿਲਗਾਮ ਦੇ ਵਿੱਚ ਹੋਏ ਹਮਲੇ ਦਾ। ਉਸ ਦੇ ਉੱਪਰ ਸਰਕਾਰ ਦਾ ਹੁਣ ਕੋਈ ਪ੍ਰਤੀਕਰਮ ਆਇਆ ਹੈ, ਖਾਸ ਤੌਰ ਤੇ ਪ੍ਰਤੀਕਰਮ ਉਸ ਹਮਲੇ ਦੇ ਵਿੱਚ ਜੋ ਕੁਝ ਵੀ ਹੋਇਆ ਉੱਥੇ ਆਰਮੀ ਦੀ ਭੂਮਿਕਾ, ਆਰਮੀ ਕਿੱਥੇ ਸੀ, ਇਸ ਨੂੰ ਲੈ ਕੇ ਬਹੁਤ ਖਾਸ ਹੈ। ਤੇ ਉਧਰ ਕਸ਼ਮੀਰੀਆਂ ਦਾ ਹਾਲ ਕੀ ਹੈ, ਕੀ ਅਪਡੇਟਸ ਆ ਰਹੇ ਨੇ, ਇਸ ਸਾਰੀ ਖਬਰ ਤੇ ਜਰਾ ਚਾਨਣਾ ਪਾਇਓ। ਦੇਖੋ, ਪਹਿਲਗਾਮ ਹਮਲੇ ਤੇ ਸਰਕਾਰ ਨੇ ਆਪਣੀ ਚੂਕ ਮੰਨੀ ਹੈਗੀ ਆ। ਕੱਲ ਮੈਂ ਗੱਲ ਵੀ ਕਰ ਰਿਹਾ ਸੀ ਆਪਣੇ ਬੁਲੇਟਿਨ 'ਚ ਕਿ ਬੇਸਿਕਲੀ ਇੱਕ ਹਾਈ ਲੈਵਲ ਦੀ ਮੀਟਿੰਗ ਹੋਈ ਸੀ ਜਿਹਦੇ 'ਚ ਉਹਨਾਂ ਨੇ ਵਿਪਕਸ਼ੀ ਆਗੂਆਂ ਨੂੰ ਸੱਦਿਆ ਸੀਗਾ। ਵਿਪਕਸ਼ੀ ਜਿਹੜੇ ਆਗੂ ਸੀਗੇ, ਆਪੋਜੀਸ਼ਨ ਦੇ ਜਿਹੜੇ ਲੀਡਰ ਸੀਗੇ, ਉਹਨਾਂ ਨੇ ਕੁਝ ਸਵਾਲ ਚੁੱਕੇ ਸੀਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਮੀਟਿੰਗ 'ਚ ਮੌਜੂਦ ਸਨ। ਉਹਨਾਂ ਤੋਂ ਪੁੱਛਿਆ ਗਿਆ ਕਿ ਜਿਹੜੇ ਖੂਫੀਆ ਏਜੰਸੀਆਂ ਸੀਗੀਆਂ ਤੇ ਜਿਹੜਾ ਸੁਰੱਖਿਆ ਦਾ ਜਿਹੜੀ ਚੂਕ ਹੋਈ ਹੈ ਉਹ ਕਿਵੇਂ ਹੋਈ ਹੈ, ਉਹਦੇ ਤੇ ਤੁਸੀਂ ਕੁਝ ਕਹੋਗੇ। ਉਹਦੇ 'ਚ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੀਟਿੰਗ 'ਚ ਕਿਹਾ ਕਿ ਅਸੀਂ ਬੈਠਕ ਇਸੇ ਕਰਕੇ ਬੁਲਾਈ ਹੈ ਕਿਉਂਕਿ ਅਸੀਂ ਹਮਲੇ ਨੂੰ ਰੋਕ ਨਹੀਂ ਸਕੇ। ਉਹਨਾਂ ਨੇ ਕਿਹਾ ਕਿ ਜਿਹੜਾ ਉੱਥੇ ਜਿਹੜੇ ਟੂਰ ਆਪਰੇਟਰ ਸੀਗੇ, ਉਹਨਾਂ ਨੇ ਪਹਿਲਗਾਮ ਵਾਲਾ ਜਿਹੜਾ ਰਾਹ ਸੀਗਾ ਉਹ ਪਹਿਲਾਂ ਹੀ ਖੋਲਤਾ। ਜਨਰਲੀ ਉਹ ਜਿਹੜਾ ਰਾਹ ਹੈਗਾ ਉਹ ਜਦੋਂ ਅਮਰਨਾਥ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ ਉਦੋਂ ਖੋਲਿਆ ਜਾਂਦਾਗਾ, ਪਰ ਇਹ 20 ਅਪ੍ਰੈਲ ਨੂੰ ਹੀ ਖੋਲ ਦਿੱਤਾ ਗਿਆ ਸੀਗਾ ਟੂਰ ਆਪਰੇਟਰਾਂ ਵੱਲੋਂ, ਜਿਸ ਕਰਕੇ ਅਤੇ ਉਹਨਾਂ ਨੇ ਜਿਹੜੇ ਪ੍ਰਸ਼ਾਸਨ ਹੈਗਾ ਉਹਨੂੰ ਵੀ ਜਾਣਕਾਰੀ ਨਹੀਂ ਦਿੱਤੀ ਕਿ ਅਸੀਂ ਇਹ ਰਾਹ ਖੋਲ ਦਿੱਤਾ ਹੈ। ਤੇ ਉਹਦੇ 'ਚ ਜਿਹੜੀ ਇਹ ਬੈਠਕ ਹੋਈ ਸੀ, ਇਸ 'ਚ ਜਿਹੜੀ ਰਾਜਨਾਥ ਸਿੰਘ ਸੀਗੇ ਉਹਨਾਂ ਨੇ ਅਧਿਕਸ਼ਤਾ ਕੀਤੀ ਹੈਗੀ ਆ। ਤੇ ਇਸ 'ਚ ਰਾਹੁਲ ਗਾਂਧੀ ਵੀ ਮੌਜੂਦ ਸਨ, ਮਲਿਕਾਰਜੁਨ ਖੜਗੇ ਮੌਜੂਦ ਸਨ, ਬਾਕੀ ਹੋਰ ਵੀ ਅੱਡ-ਅੱਡ ਪਾਰਟੀਆਂ ਦੇ ਲੀਡਰ ਸਾਹਿਬਾਨ ਮੌਜੂਦ ਸੀਗੇ। ਤਕਰੀਬਨ ਜਿਹੜੇ ਇੰਟੈਲੀਜੈਂਸ ਬਿਊਰੋ ਦੇ ਜਿਹੜੇ ਹੈੱਡ ਨੇ ਉਹਨਾਂ ਨੇ ਤਕਰੀਬਨ 15 ਮਿੰਟ ਤੱਕ ਇੱਕ ਪ੍ਰੈਜੈਂਟੇਸ਼ਨ ਦਿੱਤੀ। ਉਹਨੇ ਦੱਸਿਆ ਕਿ ਕੀ ਹੋਇਆਗਾ, ਸਾਰਾ ਉਹਨਾਂ ਨੇ ਮਾਮਲਾ ਦੱਸਿਆ। ਉਸ ਤੇ ਇਸ ਮੀਟਿੰਗ 'ਚ ਰਾਹੁਲ ਗਾਂਧੀ ਨੇ ਸਵਾਲ ਚੁੱਕੇ ਕਿ ਜਿਹੜੇ ਸੁਰੱਖਿਆ ਕਰਮੀ ਸੀਗੇ ਉਹ ਬਿਲਕੁਲ ਉਹਨਾਂ ਦੀ ਬਿਲਕੁਲ ਵੀ ਉੱਥੇ ਨਿਯੁਕਤੀ ਕਿਉਂ ਨਹੀਂ ਸੀ। ਉਸ ਤੇ ਫਿਰ ਕਿਤੇ ਨਾ ਕਿਤੇ ਚੀਜ਼ਾਂ ਮੜੀਆਂ ਅੱਗੇ ਖੁੱਲੀਆਂ। ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਸਾਂਸਦ ਸੰਜੇ ਸਿੰਘ ਉਹਨਾਂ ਨੇ ਵੀ ਕਿਹਾਗਾ ਕਿ ਜਦੋਂ ਇਹ ਰਾਹ ਜੂਨ ਮਹੀਨੇ ਦੇ ਵਿੱਚ ਖੋਲਿਆ ਜਾਂਦਾਗਾ ਤੇ ਫਿਰ ਇਹਨੂੰ ਅਪ੍ਰੈਲ ਦੇ ਵਿੱਚ ਕਿਉਂ ਖੋਲ ਦਿੱਤਾ ਗਿਆ। ਇਹਦੇ ਤੇ ਫਿਰ ਸਰਕਾਰ ਨੇ ਮੰਨਿਆ ਕਿ ਹਾਂ ਸਾਡੇ ਤੋਂ ਚੂਕ ਹੋਈ ਹੈ, ਪ੍ਰਸ਼ਾਸਨ ਇੰਨਾ ਐਕਟਿਵ ਨਹੀਂ ਸੀਗਾ। ਪ੍ਰਸ਼ਾਸਨ ਨਾ ਤਾਂ ਟੂਰ ਆਪਰੇਟਰਾਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ, ਨਾ ਪ੍ਰਸ਼ਾਸਨ ਨੇ ਹੀ ਆਪ ਕੋਈ ਉੱਪਰ ਭੇਜਿਆ, ਇਸ ਕਰਕੇ ਇਹ ਚੂਕ ਹੋਈ ਹੈਗੀ ਆ। ਤੇ ਇਹ ਮੋਟਾ ਨਿਕਲ ਕੇ ਸਾਹਮਣੇ ਆ ਰਿਹਾ ਹੈ। ਹਾਲਾਂਕਿ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੇ ਮੀਟਿੰਗ 'ਚ ਹੀ ਕਿਹਾ ਕਿ ਉਹ ਜਿਹੜੇ ਕਸ਼ਮੀਰ 'ਚ ਜਾ ਕੇ ਆਉਣਗੇ। ਉਹਨਾਂ ਨੇ ਅਮਰੀਕਾ ਦੀ ਯਾਤਰਾ ਛੱਡ ਕੇ ਉਹ ਇੰਡੀਆ ਪਹੁੰਚੇ ਸੀਗੇ। ਇਹ ਮੋਟਾ ਨਿਕਲ ਕੇ ਸਾਹਮਣੇ ਆ ਰਿਹਾਗਾ। ਬਾਕੀ ਮੁਲਕ ਭਰ 'ਚ ਤਾਂ ਆਪਾਂ ਨੂੰ ਪਤਾ ਹੈ ਕਿ ਕਸ਼ਮੀਰੀਆਂ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾਗਾ। ਦੇਹਰਾਦੂਨ ਦੇ ਵਿੱਚ ਜਿਹੜੇ ਹਿੰਦੂ ਰਕਸ਼ਾ ਦਲ ਦੇ ਆਗੂ ਨੇ ਲਲਿਤ ਸ਼ਰਮਾ, ਉਹਨਾਂ ਨੇ ਕਸ਼ਮੀਰੀ ਮੁਸਲਮਾਨਾਂ ਨੂੰ ਉੱਤਰਾਖੰਡ ਛੱਡਣ ਦੀ ਧਮਕੀ ਦਿੱਤੀ ਹੈਗੀ ਆ। ਉੱਥੇ ਹੋਰ ਵੀ ਕਈ ਸਾਰੀ ਘਟਨਾਕ੍ਰਮ ਆਪਾਂ ਨੂੰ ਦੇਖਣ ਨੂੰ ਮਿਲ ਰਹੇਗੇ ਜਿੱਥੇ ਉੱਤਰਾਖੰਡ ਦੇ ਵਿੱਚ, ਜਿੱਥੇ ਕਈ ਕਿਸਮ ਦੀਆਂ ਵੀਡੀਓਜ਼ ਆ ਰਹੀਆਂ ਨੇ ਹਿੰਦੂਤਵ ਗਰੁੱਪ ਵਾਲਿਆਂ ਦੀ। ਕਹਿ ਰਹੇ ਨੇ ਕਿ ਜੇ ਸਾਨੂੰ ਕੋਈ ਕਸ਼ਮੀਰੀ ਲੱਭ ਗਿਆ ਇੱਥੇ ਉੱਤਰਾਖੰਡ ਦੇ ਵਿੱਚ ਤੇ ਅਸੀਂ ਕਾਰਵਾਈ ਪਾਵਾਂਗੇ। ਇਹ ਮੋਟੀਆਂ ਨੇ। ਹੋਰ ਕਈ ਥਾਵਾਂ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਸ ਕਿਸਮ ਦਾ ਮਾਮਲਾ ਚੱਲ ਰਿਹਾਗਾ ਤੇ ਹਰ ਥਾਂ ਤੇ ਕਿਤੇ ਨਾ ਕਿਤੇ ਕਸ਼ਮੀਰੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾਗਾ। ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਦੇਖੋ, ਤਸਵੀਰਾਂ ਤਾਂ ਦੋ ਵੀ ਨੇ। ਜਿਵੇਂ ਇੱਕ ਕੋਚੀ ਨਿਵਾਸੀ ਸੀਗੀ ਤੇ ਉਹਦੇ ਕਿਤੇ ਆਰ ਮੈਨਨ, ਉਹਦੇ ਪਿਤਾ ਨੂੰ ਉੱਥੇ ਮਾਰ ਦਿੱਤਾ ਗਿਆ। ਮਾਰਨ ਤੋਂ ਬਾਵਜੂਦ ਉਹ ਕਹਿ ਰਹੀ ਹੈ ਕਿ ਕਸ਼ਮੀਰ ਦੇ ਵਿੱਚ ਮੇਰੇ 2 ਭਰਾ ਨੇ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ 2 ਜੁੜਵਾਂ ਬੇਟੇ ਸੀਗੇ, ਉਹ ਉਹਨਾਂ ਨੂੰ ਉੱਥੋਂ ਦੇ ਜਿਹੜੇ ਲੋਕਲ 2 ਜਾਣੇ ਸੀਗੇ ਜਿਹੜੇ ਉੱਥੇ ਟੱਟੂਆਂ ਦਾ ਕੰਮ ਕਰਦੇ ਸੀਗੇ, ਉਹਨਾਂ ਨੇ ਉਹਨਾਂ ਨੂੰ ਬਚਾਇਆ। ਜਿਹੜੇ ਘੋੜਿਆਂ ਦਾ, ਖੱਚਰਾਂ ਦਾ ਜਿਹੜਾ ਕੰਮ ਕਰਦੇ ਹੈਗੇ ਆ, ਉਹਨਾਂ ਨੇ ਉਹਨਾਂ 2 ਬੱਚਿਆਂ ਨੂੰ ਤੇ ਉਹ ਆਰਤੀ ਨੂੰ ਬਚਾਇਆ। ਤੇ ਕਹਿ ਰਹੀ ਹੈ ਕਿ ਹੁਣ ਮੇਰੇ ਉੱਥੇ 2 ਭਰਾ ਨੇ। ਤੇ ਉਹਨਾਂ ਨੇ ਆਪਣੇ ਪਿਤਾ ਦਾ ਵੀ ਦੱਸਿਆ ਕਿ ਕਿਵੇਂ ਉਹਨਾਂ ਤੇ ਹਮਲਾ ਕੀਤਾ ਗਿਆ। ਤੇ ਇਸ ਤੋਂ ਇਲਾਵੇ ਆਰਮੀ ਵਾਲਿਆਂ ਨੇ ਵੀ ਉਹਨਾਂ ਨੂੰ ਤੇ
ਮਦਦ ਪਹੁੰਚਾਈ ਹੈਗੀ ਆ। ਡਰਾਈਵਰ ਜਿਹੜਾ ਇਸ ਆਰਤੀ ਆਰ ਮੈਨਨ ਦਾ ਡਰਾਈਵਰ ਸੀਗਾ ਤੇ ਇੱਕ ਹੋਰ ਉੱਥੇ ਸੀਗਾ ਸਮੀਰ ਨਾਂ ਦਾ ਬੰਦਾ, ਉਹਨਾਂ ਦੋਵਾਂ ਨੇ ਹੀ ਕਿਤੇ ਨਾ ਕਿਤੇ ਆਰਤੀ ਦੀ ਮਦਦ ਕੀਤੀ। ਉਹਨਾਂ ਦੇ ਦੋਵਾਂ ਬੱਚਿਆਂ ਦੀ ਵੀ ਜਾਨ ਬਚੀ ਤੇ ਆਰਤੀ ਦੀ ਵੀ ਜਾਨ ਬਚੀ ਹੈਗੀ ਆ। ਇਹ ਮੋਟਾ-ਮੋਟਾ ਘਟਨਾਕ੍ਰਮ ਆਪਾਂ ਦੇਖਣ ਨੂੰ ਮਿਲ ਰਿਹਾ ਹੈਗਾ। ਬਾਕੀ ਪੂਰੇ ਮੁਲਕ ਭਰ 'ਚ ਕਸ਼ਮੀਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਪੰਜਾਬ ਦੇ ਵਿੱਚ ਵੀ ਕਸ਼ਮੀਰੀਆਂ ਨੂੰ ਟਾਰਗੇਟ ਕੀਤਾ ਗਿਆ ਹੈਗਾ ਡੇਰਾਬੱਸੀ ਦੇ ਵਿੱਚ। ਉਹ ਵੀ ਆਪਾਂ ਅੱਗੇ ਆਪਣੇ ਜਦੋਂ ਆਪਾਂ ਪੰਜਾਬ ਦੀ ਖਬਰਾਂ ਬਾਰੇ ਗੱਲ ਕਰਾਂਗੇ ਉਦੋਂ ਮੈਂ ਉਸ ਖਬਰ ਬਾਰੇ ਵੀ ਜਾਣਕਾਰੀ ਦੇਵਾਂਗਾ। ਜੀ, ਸੋ ਅਗਲੀ ਖਬਰ ਤੇ ਜੇਕਰ ਚੱਲੀਏ, ਉਹ ਵੀ ਇਸ ਮੁੱਦੇ ਦੇ ਨਾਲ ਹੀ ਜੁੜੀ ਹੋਈ ਹੈ। ਗੱਲ ਹੁਣ ਇੰਟਰਨੈਸ਼ਨਲ ਲੈਵਲ ਤੇ ਕਰਦੇ ਹਾਂ। ਦੋਵੇਂ ਮੁਲਕ ਇੱਕ ਦੂਸਰੇ ਦੇ ਉੱਪਰ ਕੂਟਨੀਤਿਕ ਤਰੀਕੇ ਦੇ ਨਾਲ ਬੰਦਸ਼ਾਂ ਲਾਉਂਦਿਆਂ ਹੋਇਆਂ ਅੱਗੇ ਵੱਧ ਰਹੇ ਨੇ ਤੇ ਪਾਕਿਸਤਾਨ ਦੇ ਵੱਲੋਂ ਵੀ ਇਹ ਜਦੋਂ ਭਾਰਤ ਦੇ ਵੱਲੋਂ ਬੰਦਸ਼ਾਂ ਲਾਈਆਂ ਗਈਆਂ, ਕੁਝ ਫੈਸਲੇ ਲਏ ਗਏ, ਤਾਂ ਉਹਨਾਂ ਨੇ ਵੀ ਆਪਣੇ ਪੱਧਰ ਤੇ ਕੁਝ ਫੈਸਲੇ ਕੀਤੇ। ਪਰ ਇੱਕ BSF ਜਵਾਨ ਉਹਨਾਂ ਦੇ ਕਬਜ਼ੇ 'ਚ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਉਧਰ ਇਹ ਸਾਰੇ ਮਾਮਲੇ ਤੇ ਨਾਲ ਦੀ ਨਾਲ ਅੰਤਰਰਾਸ਼ਟਰੀ ਪੱਖ ਤੋਂ ਵੀ ਝਾਤ ਪਾ ਦਿਓ। ਹਾਂਜੀ, ਦੇਖੋ ਜੇ ਆਪਾਂ ਇੰਟਰਨੈਸ਼ਨਲ ਰਿਲੇਸ਼ਨਸ ਦੀ ਗੱਲ ਕਰੀਏ ਤਾਂ ਪਾਕਿਸਤਾਨ ਨਾਲ ਉੱਦਾਂ ਵੀ ਇੰਡੀਆ ਦੇ ਜਿਹੜੇ ਇੰਟਰਨੈਸ਼ਨਲ ਰਿਲੇਸ਼ਨ ਨੇ, ਪੋਲੀਟੀਕਲ ਰਿਲੇਸ਼ਨ ਨੇ, ਉਹ ਸਹਿਜ ਨਹੀਂ ਹਨ। ਇਸ ਮੁੱਦੇ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਗਰਮਾਹਟ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਇੱਕ ਤਾਂ ਵੀਜ਼ੇ ਦੀ ਆਪਾਂ ਨੂੰ ਖਬਰ ਆ ਰਹੀ ਹੈ ਕਿ ਵੀਜ਼ੇ ਸਸਪੈਂਡ ਕੀਤੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ ਉਹ ਸਾਰਕ ਵਾਲਾ ਵੀਜ਼ਾ ਹੈਗਾ, ਜਿਹਦੇ 'ਚ ਆਪਾਂ ਨੂੰ ਪਤਾ ਹੈ ਕਿ ਪਾਕਿਸਤਾਨੀ ਇੱਧਰ ਆ ਕੇ ਕੰਮ ਕਰ ਸਕਦੇ ਆ, ਫਿਰ ਜਾਂ ਫਿਰ ਚਿਕਿਤਸਾ ਵਾਸਤੇ ਜਾਂ ਕਿਸੇ ਹੋਰ ਚੀਜ਼ ਵਾਸਤੇ ਇੱਧਰ ਆ ਸਕਦੇ ਨੇ। ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ ਤੇ ਉਹਨਾਂ ਨੂੰ ਵਾਪਸ 1 ਮਈ ਤੋਂ ਪਹਿਲਾਂ ਵਾਪਸ ਪਰਤਣ ਦੀ ਗੱਲ ਕਹੀ ਗਈ ਹੈਗੀ ਆ। ਬਾਕੀ ਜਿਹੜੇ ਡਿਪਲੋਮੈਟਿਕ ਰਿਲੇਸ਼ਨ ਸੀਗੇ ਉਹਨਾਂ 'ਚ ਵੀ ਕਟੌਤੀ ਕੀਤੀ ਗਈ ਹੈਗੀ ਆ। ਨਰਿੰਦਰ ਮੋਦੀ ਨੇ ਕਿਹਾ ਸੀਗਾ ਕਿ ਜਿਹੜੇ ਉਹਨਾਂ ਦੇ ਇੱਥੇ ਇੱਥੋਂ ਦੀ ਜਿਹੜੀ ਇੰਡੀਆ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਐਮਬੈਸੀ, ਉਹਦੇ ਵਿੱਚ ਜਿਹੜੇ ਸੈਨਿਕ ਅਧਿਕਾਰੀ ਨੇ ਉਹਨਾਂ ਦੀ ਕਿਤੇ ਨਾ ਕਿਤੇ ਉਸ ਐਮਬੈਸੀ 'ਚ ਉਹਨਾਂ ਨੂੰ ਵਾਪਸ ਭੇਜਿਆ ਜਾਵੇ। ਇਹ ਫਿਰ ਪਾਕਿਸਤਾਨ ਨੇ ਸੇਮ ਕਰ ਦਿੱਤਾ ਹੈ ਤੇ ਤਕਰੀਬਨ ਇਹ ਕਿਹਾ ਜਾ ਰਿਹਾ ਹੈ ਕਿ 55 ਜਿਹੜੇ ਇੰਡੀਅਨ ਜਾਂ ਫਿਰ ਪਾਕਿਸਤਾਨ ਐਮਬੈਸੀ ਦੇ ਜਿਹੜੇ ਲੋਕ ਸੀਗੇ ਉਹ ਇੱਧਰ ਉੱਧਰ ਹੋਣਗੇ, ਉਹਨਾਂ ਨੂੰ ਵਾਪਸ ਭੇਜਿਆ ਜਾਊਗਾ। ਇਹ ਮੋਟੀ ਨਿਕਲ ਕੇ ਆ ਰਹੀ ਹੈ। ਬਾਕੀ ਜਿਹੜੇ ਪਾਕਿਸਤਾਨ ਨੇ ਵੀ ਪਾਕਿਸਤਾਨ ਜਦੋਂ ਇੱਧਰ ਇੰਡੀਆ ਦੇ ਵਿੱਚ ਸਾਰੀ ਪਾਰਟੀ ਆਲ ਪਾਰਟੀ ਮੀਟਿੰਗ ਚੱਲ ਰਹੀ ਸੀਗੀ ਦਿੱਲੀ ਦੇ ਵਿੱਚ, ਇਸੇ ਕਿਸਮ ਦੀ ਮੀਟਿੰਗ ਪਾਕਿਸਤਾਨ ਦੇ ਇਸਲਾਮਾਬਾਦ 'ਚ ਵੀ ਚੱਲ ਰਹੀ ਸੀ, ਉੱਥੇ ਵੀ ਸਰਕਾਰ ਮੀਟਿੰਗ ਕਰ ਰਹੀ ਸੀ। ਉਹਦੇ 'ਚ ਇੱਕ ਤਾਂ ਗੱਲ ਇਹ ਹੀ ਹੈ ਕਿ ਪਾਕਿਸਤਾਨ ਨੇ ਜਿਹੜੇ ਇੰਡੀਆ ਦੀ ਫਲਾਈਟਸ ਹੈਗੀਆਂ ਉਹਨਾਂ ਤੇ ਪ੍ਰਤੀਬੰਧ ਲਾ ਦਿੱਤਾ ਕਿ ਆਖਿਆ ਕਿ ਸਾਡੇ ਜਿਹੜਾ ਏਅਰ ਜਿਹੜਾ ਇਲਾਕਾ ਹੈਗਾ, ਵਾਯੂ ਸਾਡਾ ਜਿਹੜਾ ਏਅਰ ਏਰੀਆ ਹੈਗਾ, ਉਹਦੇ 'ਚ ਤੁਸੀਂ ਐਂਟਰ ਨਹੀਂ ਕਰ ਸਕਦੇਗੇ। ਉਹਦੇ ਤੇ ਇੱਕ ਦੂਜਾ ਉਹਨਾਂ ਨੇ ਭਾਰਤ ਨਾਲ ਜਿੰਨੀਆਂ ਵੀ ਵਪਾਰਿਕ ਗਤੀਵਿਧੀਆਂ ਸੀਗੀਆਂ ਉਹ ਸਾਰੀ ਸਸਪੈਂਡ ਕਰ ਦਿੱਤੀਆਂ ਹਨ ਤੇ ਇੱਕ ਜਿਹੜੀ ਨਰਿੰਦਰ ਮੋਦੀ ਨੇ ਜਿਹੜੀ ਡਿਪਲੋਮੈਟਿਕ ਕਾਰਵਾਈ ਕੀਤੀ ਸੀ, ਡਿਪਲੋਮੈਟਿਕ ਰਿਲੇਸ਼ਨਸ 'ਚ ਕਟੌਤੀ ਕੀਤੀ ਸੀ, ਸੇਮ ਉਸੇ ਕਿਸਮ ਦੀ ਜਿਹੜੀ ਕਟੌਤੀ ਪਾਕਿਸਤਾਨ ਵੱਲੋਂ ਵੀ ਕੀਤੀ ਗਈ ਹੈ। ਇੰਡੀਆ ਦੇ ਜਿਹੜੇ ਡਿਫੈਂਸ ਸਲਾਹਕਾਰ ਸੀਗੇ ਉਹਨਾਂ ਨੂੰ ਪਰਸੋਨਾ ਨੋਨ ਗ੍ਰਾਟਾ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਤੇ ਜਿਹੜਾ ਪਾਕਿਸਤਾਨ ਦੇ ਵਿੱਚ ਇੰਡੀਅਨ ਐਮਬੈਸੀ ਉਹਦੇ 'ਚ ਵੀ ਕਰਮਚਾਰੀਆਂ ਦੀ ਸੰਖਿਆ ਦੀ ਕਟੌਤੀ ਕੀਤੀ ਗਈ ਹੈਗੀ ਆ। ਉਹਨਾਂ ਨੇ ਵੀ ਵੀਜ਼ੇ ਨਿਲੰਬਿਤ ਕੀਤੇ ਨੇ, ਸਸਪੈਂਡ ਕੀਤੇ ਨੇ ਤੇ ਕਿਹਾ ਹੈਗਾ ਕਿ ਵਾਪਸ ਜਾਣ। ਹਾਲਾਂਕਿ ਜਿਹੜੇ ਸਿੱਖ ਸ਼ਰਧਾਲੂ ਨੇ, ਖਾਸ ਕਰ ਜਿਹੜੇ ਸਿੱਖ ਨੇ, ਉਹਨਾਂ ਵਾਸਤੇ ਕਰਤਾਰਪੁਰ ਕੋਰੀਡੋਰ ਹਜੇ ਖੁੱਲ੍ਹਾ ਰੱਖਿਆ ਗਿਆ ਹੈਗਾ, ਉਹਦਾ ਆਸ਼ਵਾਸਨ ਦਿੱਤਾ ਗਿਆ ਹੈਗਾ। ਜਿਹੜੀ ਇੰਡਸ ਵਾਟਰ ਟ੍ਰੀਟੀ ਹੈਗੀ ਆ ਉਹਦੇ ਤੇ ਉਹਨਾਂ ਨੇ ਗੰਭੀਰ ਚੇਤਾਵਨੀ ਦਿੱਤੀ। ਉਹਨਾਂ ਨੇ ਕਿਹਾ ਹੈਗਾ ਕਿ ਜੇ ਜਿਹੜੀ ਪਾਕਿਸਤਾਨ ਦਾ ਜਿਹੜਾ ਪਾਣੀ ਹੈ 3 ਨਦੀਆਂ ਦਾ, ਜੇ ਉਹਨੂੰ ਕਿਤੇ ਮੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਜਾਂ ਫਿਰ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਉਹਨੂੰ ਐਕਟ ਆਫ ਵਾਰ ਮੰਨਣਗੇ, ਯਾਨੀ ਕਿ ਇਹ ਮੰਨਣਗੇ ਕਿ ਉਹ ਜੰਗ ਦਾ ਐਲਾਨ ਕਿਤੇ ਨਾ ਕਿਤੇ ਇੰਡੀਆ ਵੱਲੋਂ ਹੋ ਗਿਆ ਹੈਗਾ, ਉਹਨੂੰ ਜੰਗ ਦਾ ਐਲਾਨ ਮੰਨਣਗੇ। ਇਹ ਕੁਝ ਚੀਜ਼ਾਂ ਨੇ। ਹਾਲਾਂਕਿ ਜਿਹੜੇ ਪਾਕਿਸਤਾਨ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਉਹਨੇ ਕਿਹਾ ਹੈਗਾ ਕਿ ਸਾਡੀ ਇਹਦੇ ਵਿੱਚ ਕੋਈ ਭੂਮਿਕਾ ਨਹੀਂ ਹੈ। ਇਸ ਕਿਸਮ ਦੀ ਗੱਲ ਪਾਕਿਸਤਾਨ ਨੇ ਕਹੀ ਹੈ ਤੇ ਇਹ ਚੀਜ਼ਾਂ ਨੇ ਜੀ ਜਿਹੜੀ ਆਪਾਂ ਨੂੰ ਨਿਕਲ ਕੇ ਸਾਹਮਣੇ ਆ ਰਹੀਆਂ। ਹਾਂ, ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜੇ ਸੱਚ ਆਪਾਂ ਇੱਕ ਖਬਰ ਭੁੱਲ ਰਹੇ ਹਾਂ, ਜਿਹੜੇ ਪਾਕਿਸਤਾਨੀ ਰੇਂਜਰ ਸੀਗੇ ਜੀ, ਸੌਰੀ, ਇੰਡੀਆ ਦਾ ਜਿਹੜਾ BSF ਦਾ ਇੱਕ ਰੇਂਜਰਸ ਜਵਾਨ ਜਵਾਨ ਸੀਗਾ, ਸੀ। ਜੀ ਜੀ। ਹਾਂ, ਉਹਨੂੰ ਪਾਕਿਸਤਾਨੀ ਰੇਂਜਰਸ ਨੇ ਹਿਰਾਸਤ 'ਚ ਲੈ ਰੱਖਿਆ ਗਾ ਤੇ ਉਹ ਹਾਲਾਂਕਿ ਦੋਵਾਂ ਦੀ ਕਿਤੇ ਨਾ ਕਿਤੇ ਦੋ ਪੱਖਾਂ ਤੋਂ ਜਿਹੜੀ ਗੱਲਬਾਤ ਹੈਗੀ ਆ
ਉਹ ਜਾਰੀ ਹੈਗੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਛਡਾਇਆ ਜਾ ਸਕੇ। ਈਵਨ ਜਿਹੜੇ ਡਿਫੈਂਸ ਸੈਕਟਰੀ ਨੇ, ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈਗਾ। ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਡਾ ਇੱਕ BSF ਦਾ ਜਿਹੜਾ ਜਵਾਨ ਹੈ ਉਹ ਪਾਕਿਸਤਾਨ ਵਾਲਿਆਂ ਨੇ ਫੜ ਲਿਆ ਗਾ। ਇਹ ਜਿਹੜੀ ਫਿਰੋਜ਼ਪੁਰ ਰੇਂਜ ਹੈਗੀ ਆ, ਉਹਦੇ ਉੱਥੇ ਇਹ ਉੱਥੋਂ ਦਾ ਘਟਨਾਕ੍ਰਮ ਹੈਗਾ। ਪੰਜਾਬ ਦੀ ਜਿਹੜੀ ਫਿਰੋਜ਼ਪੁਰ ਰੇਂਜ ਹੈ, ਉੱਥੇ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ BSF ਦਾ ਜਵਾਨ ਸੀਗਾ, ਉਹ ਗਲਤੀ ਨਾਲ ਉੱਧਰ ਐਂਟਰ ਕਰ ਗਿਆ ਸੀ ਤੇ ਉਹਨੂੰ ਫਿਰ ਪਾਕਿਸਤਾਨੀ ਰੇਂਜਰਸ ਫੜ ਲਏ ਗਏ ਤੇ ਉਹ ਹੁਣ ਉਹਨਾਂ ਕੋਲ ਹੈਗਾ। ਉਹਨਾਂ ਨੇ ਇੱਕ ਫੋਟੋ ਵੀ ਜਾਰੀ ਕੀਤੀ ਜਿਹਦੇ 'ਚ ਉਹਨਾਂ ਦੇ ਜਿਹੜਾ BSF ਰੇਂਜਰ ਹੈਗਾ, BSF ਦਾ ਜਵਾਨ ਹੈਗਾ, ਉਹਨੂੰ ਪਾਕਿਸਤਾਨੀ ਰੇਂਜਰਸ ਨੇ ਫੜਿਆ ਹੋਇਆ। ਉਹਦੇ ਮੂੰਹ ਤੇ ਇੱਕ ਪੱਟੀ ਬੰਨੀ ਹੋਈ ਹੈ। ਇਹ ਹਜੇ ਜਾਣਕਾਰੀ ਨਿਕਲ ਕੇ ਆ ਰਹੀ ਹੈ ਜੀ। ਤੇ ਇੱਕ ਹੋਰ ਗੱਲ ਇਹ ਜੀ ਜਿਹੜਾ ਬਹੁਤ ਸਾਰੇ ਫਿਰੋਜ਼ਪੁਰ ਤੇ ਜਲਾਲਾਬਾਦ ਵਾਲੇ ਇਲਾਕੇ 'ਚ, ਫਿਰੋਜ਼ਪੁਰ ਵਾਲੇ ਇਲਾਕੇ 'ਚ ਬਹੁਤ ਸਾਰੇ ਖੇਤ ਏਦਾਂ ਦੇ ਨੇ ਕਿਸਾਨਾਂ ਦੇ, ਜਿਹੜੇ ਕਿ ਦੋਵਾਂ ਮੁਲਕਾਂ ਦੀ ਜਿਹੜੀ ਆਪਾਂ ਕਹੀਏ ਕਿ ਬਾਰਡਰ ਹੈਗਾ, ਉਹ ਉਹਨਾਂ ਦੇ ਵਿਚਾਲੇ ਪੈਂਦੇ ਨੇ ਤੇ ਉਹਨਾਂ ਨੂੰ ਖੇਤੀ ਕਰਨ ਵਾਸਤੇ ਸਪੈਸ਼ਲ ਪਰਮਿਸ਼ਨ ਲੈ ਕੇ ਜਾਣਾ ਪੈਂਦਾ ਗਾ। ਉਹਨਾਂ ਦੀ ਸਾਰੀ ਪਰਮਿਸ਼ਨਸ ਹੁਣ ਕੈਂਸਲ ਕਰ ਦਿੱਤੀਆਂ ਹਨ, ਯਾਨੀ ਕਿ ਕਿਸਾਨ ਉੱਧਰ ਨਹੀਂ ਜਾ ਸਕਣਗੇ। ਇਹ ਮੋਟੀਆਂ-ਮੋਟੀਆਂ ਉਧਰੋਂ ਖਬਰਾਂ ਆ ਰਹੀਆਂ ਨੇ ਫਿਰੋਜ਼ਪੁਰ ਵੱਲੋਂ। ਜੀ, ਸੋ ਇਸੇ ਮਾਮਲੇ 'ਚ ਇੱਕ ਪੱਤਰਕਾਰ ਦੀ ਵੀ ਕਹਿੰਦੇ ਬੀਜੇਪੀ ਵਾਲਿਆਂ ਨੇ ਕੁੱਟਮਾਰ ਕਰਤੀ ਇਸ ਵਿਸ਼ੇ ਤੇ ਸਵਾਲ ਕਰਨ ਤੇ, ਜਦੋਂ ਉਸਨੇ ਕੋਸ਼ਿਸ਼ ਕੀਤੀ ਤਾਂ। ਦੇਖੋ, ਦੈਨਿਕ ਜਾਗਰਣ ਦੇ ਜਿਹੜੇ ਵਰਿष्ठ ਪੱਤਰਕਾਰ ਨੇ ਰਾਕੇਸ਼ ਸ਼ਰਮਾ, ਉਹਨਾਂ ਨੇ ਇੱਕ ਸਵਾਲ ਪੁੱਛਿਆ ਸੀਗਾ ਬੀਜੇਪੀ ਆਗੂ ਤੋਂ। ਉਸ ਤੋਂ ਬਾਅਦ ਉੱਥੇ ਕਿਤੇ ਨਾ ਕਿਤੇ ਜਿਹੜੇ ਬੀਜੇਪੀ ਦੇ ਕਾਰਜਕਰਤਾ ਸੀਗੇ, ਉਹਨਾਂ ਨੇ ਬੁਰੀ ਤਰੀਕੇ ਨਾਲ ਉਹਨਾਂ ਨਾਲ ਕੁੱਟਮਾਰ ਸ਼ੁਰੂ ਕਰਤੀ। ਉਹਨਾਂ ਨੇ ਜਿਹੜੇ ਬੀਜੇਪੀ ਦੇ ਆਗੂ ਸੀਗੇ, ਉਹਨਾਂ ਤੋਂ ਇੱਕ ਸਵਾਲ ਪੁੱਛਿਆ ਸੀਗਾ ਕਿ ਸਵਾਲ ਇਹ ਸੀਗਾ ਕਿ ਜਿਹੜਾ ਪਹਿਲਗਾਮ ਆਤੰਕੀ ਹਮਲਾ ਹੋਇਆ ਸੀ, ਉਹਦੇ 'ਚ ਸੁਰੱਖਿਆ ਦੇ ਵਿੱਚ ਚੂਕ ਹੋਈ ਸੀ। ਉਹਦੇ ਬਾਰੇ ਉਹਨਾਂ ਨੇ ਪੁੱਛਿਆ ਸੀਗਾ ਕਿ ਸੁਰੱਖਿਆ 'ਚ ਕਿੱਥੇ ਚੂਕ ਹੋਈ। ਉਸ ਤੋਂ ਬਾਅਦ ਜਿਹੜੇ ਭਾਜਪਾ ਦੇ ਵਿਧਾਇਕ ਸੀਗੇ ਦੇਵੇਂਦਰ ਮਨੀਆਲ, ਭਾਰਤ ਭੂਸ਼ਣ ਅਤੇ ਰਾਜੀਵ ਜਸਰੋਟੀਆ, ਉਹਨਾਂ ਨੇ ਕਠੂਆ ਦੇ ਇਹ ਮਾਮਲਾ ਜੰਮੂ ਦੇ ਕਠੂਆ ਦਾ ਮਾਮਲਾ ਹੈਗਾ। ਉਹਨਾਂ ਨੇ ਫਿਰ ਕਿਤੇ ਨਾ ਕਿਤੇ ਆਪਣੇ ਕਾਰਿਆਕਰਤਾਵਾਂ ਨੂੰ ਇਸ਼ਾਰਾ ਕਰਤਾ ਤੇ ਕਾਰਿਆਕਰਤਾਵਾਂ ਨੂੰ ਇਸ਼ਾਰਾ ਕਰਨ ਤੋਂ ਬਾਅਦ ਹੀ ਕਿਤੇ ਨਾ ਕਿਤੇ ਰਾਕੇਸ਼ ਸ਼ਰਮਾ ਨਾਲ ਕੁੱਟਮਾਰ ਸ਼ੁਰੂ ਕਰਤੀ ਉਹਨਾਂ ਦੇ ਕਾਰਜਕਰਤਾਵਾਂ ਨਾਲ। ਤਕਰੀਬਨ 60 ਸਾਲ ਦੇ ਨੇ, 58 ਜਾਂ 60 ਸਾਲ ਦੇ ਨੇ ਰਾਕੇਸ਼ ਸ਼ਰਮਾ। ਮੈਂ ਵੀ ਉਹਨਾਂ ਨੂੰ ਜਾਣਦਾ ਵਾ, ਦੈਨਿਕ ਜਾਗਰਣ 'ਚ ਕੰਮ ਕਰਦੇ ਨੇ, ਉੱਥੋਂ ਹੋਰ ਵੀ ਕਈ ਥਾਵਾਂ ਵਾਸਤੇ ਲਿਖਦੇ ਨੇ। ਤੇ ਉਸ ਤੋਂ ਬਾਅਦ ਜਿਹੜੇ ਮਤਲਬ ਜਿਵੇਂ ਹੀ MLA ਨੇ ਇਸ਼ਾਰਾ ਕੀਤਾ MLAs ਨੇ ਬੀਜੇਪੀ, ਤੇ ਉਸ ਤੋਂ ਬਾਅਦ ਹੀ ਉਹਨਾਂ ਦੇ ਜਿਹੜੇ ਕਾਰਜਕਰਤਾ ਸੀਗੇ, ਉਹਨਾਂ ਨਾਲ ਕੁੱਟਮਾਰ ਸ਼ੁਰੂ ਕਰਤੀ ਤੇ ਕਹਿਣ ਲੱਗੇ ਕਿ ਇਹ ਜਿਹੜਾ ਪੱਤਰਕਾਰ ਗਾ, ਇਹ ਤਾਂ ਪਾਕਿਸਤਾਨ ਦੀ ਭਾਸ਼ਾ ਬੋਲ ਰਿਹਾ ਹੈਗਾ। ਹੁਣ ਆਪਾਂ ਨੂੰ ਵੀ ਜੀ ਪਤਾ ਕਿ ਇਸ ਮਾਮਲੇ ਦੇ ਵਿੱਚ ਕੁਝ ਸੀਰੀਅਸ ਸਵਾਲ ਬਣਦੇ ਨੇ। ਅਸੀਂ ਆਪਣੇ ਬੁਲੇਟਿਨਾਂ 'ਚ ਪਿਛਲੇ ਦਿਨੀ ਵੀ ਚੱਕੇ ਨੇ ਕਿ ਐਡਾ ਸਾਰਾ ਤਾਮਝਾਮ ਸੀਗਾ ਤੇ ਕਿਵੇਂ ਮਤਲਬ ਇੰਨੀ ਉੱਥੇ ਡਿਪਲੋਇਮੈਂਟ ਹੈਗੀ ਆ ਜੰਮੂ ਕਸ਼ਮੀਰ ਦੇ ਵਿੱਚ ਆਰਮੀ ਦੀ, ਤੇ ਕਿਵੇਂ ਇਹ ਆਤੰਕਵਾਦੀ ਆਰਾਮ ਨਾਲ ਚੱਲ ਕੇ ਉੱਥੇ ਪਹੁੰਚ ਗਏ ਤੇ ਸਾਡੇ ਸਿਵਿਲੀਅਨ ਸੀਗੇ, ਉਹਨਾਂ ਨੇ ਹਮਲਾ ਕੀਤਾ। ਉਸ ਤੋਂ ਇਲਾਵੇ ਵੀ ਜੇ ਆਪਾਂ ਗੱਲ ਕਰ ਲਈਏ ਕਿ ਮਤਲਬ ਇਹ ਕਿਹਨੇ ਯਕੀਨ ਦਿਵਾਇਆ ਕਿ ਬਈ ਉੱਥੇ ਸਾਰਾ ਕੁਝ ਠੀਕ ਹੈਗਾ, ਉੱਥੇ ਤਾਂ ਪੱਤਾ ਵੀ ਨਹੀਂ ਹਿਲਦਾ, ਜਦਕਿ ਇਹ ਜੁਮੇ ਦੀ ਨਮਾਜ਼ ਗਈ ਉਦੋਂ ਇਸ ਆਪਾਂ ਨੂੰ ਪਤਾ ਕਿ ਰਮਜ਼ਾਨ ਮਹੀਨੇ 'ਚ ਜੁਮੇ ਦੀ ਨਮਾਜ਼ ਵੀ ਜਾਮਾ ਮਸਜਿਦ ਦੇ ਅੰਦਰ ਅਦਾ ਨਹੀਂ ਕਰਨ ਦਿੱਤੀ ਸੀ ਕਸ਼ਮੀਰੀਆਂ ਨੂੰ। ਤਾਂ ਉੱਥੇ ਜੀ ਨਾ ਜੀ ਕੁਛ ਸੀਗਾ, ਫਿਰ ਇੰਨੀ ਭਾਰੀ ਫੌਜ ਹੈਗੀ ਆ, ਪੁਲਿਸ ਹੈ, ਡਰੋਨ, ਚੈੱਕ ਪੋਸਟ, ਸਾਰੀਆਂ ਚੀਜ਼ਾਂ ਸੀਗੀਆਂ, ਉਹਦੇ ਬਾਵਜੂਦ ਇਹ ਦਹਿਸ਼ਤਗਰਦਾਂ ਨੇ ਉੱਥੇ ਹਮਲਾ ਕਿਵੇਂ ਕੀਤਾ? ਇਸ ਕਿਸਮ ਦੇ ਸਵਾਲ ਤਾਂ ਚੁੱਕੇ ਜਾਣਗੇ। ਈਵਨ ਜਿਹੜੀ ਸਾਰੀ ਆਲ ਪਾਰਟੀ ਮੀਟਿੰਗ ਹੋਈ, ਉਹਦੇ 'ਚ ਵੀ ਅਮਿਤ ਸ਼ਾਹ ਤੋਂ ਸਵਾਲ ਪੁੱਛਿਆ ਹੀ ਰਾਹੁਲ ਗਾਂਧੀ ਨੇ। ਉਹਨਾਂ ਨੂੰ ਮੰਨਣਾ ਪਿਆ ਕਿ ਹਾਂ ਉਹਨਾਂ ਤੋਂ ਚੂਕ ਹੋਈ ਹੈ। ਤੇ ਇਹ ਪਬਲਿਕ 'ਚ ਕਿੱਥੇ, ਮਤਲਬ ਪੱਤਰਕਾਰ ਦੇ ਸਵਾਲ ਪੁੱਛ ਲਏ ਤਾਂ ਉਹਦੇ ਨਾਲ ਕੁੱਟਮਾਰ ਕਰ ਦੋ। ਇਹ ਤਾਂ ਮਤਲਬ ਅਜੀਬ ਹੀ ਹੈ ਤੇ ਮੈਨੂੰ ਲੱਗਦਾ ਜੀ ਵਾ ਜੀ ਕਿ ਇਹ ਗਲਤੀ ਹੈ। ਜੀ, ਸੋ ਅੱਗੇ ਚੱਲੀਏ। ਉਧਰ ਵਕਫ ਕਾਨੂੰਨ ਨੂੰ ਲੈ ਕੇ ਕੇਂਦਰ ਨੇ ਆਪਣੇ ਵੱਲੋਂ ਹਲਫਨਾਮਾ ਦਾਇਰ ਕੀਤਾ ਉੱਥੇ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ, ਤੇ ਕੀ ਕਹਿ ਰਹੇ ਆ ਇਸ ਦੇ ਵੱਲੋਂ ਕੇਂਦਰ ਆਪਣੇ ਪੱਖ ਤੋਂ ਕਿ ਵਕਫ ਕਾਨੂੰਨ ਨੂੰ ਡਿਫੈਂਡ ਕਰ ਰਹੇ ਨੇ? ਕੀ ਕਹਿੰਦੇ ਨੇ? ਦੇਖੋ, ਇੱਕ ਗੱਲ, ਕੇਂਦਰ ਨੇ ਆਪਣਾ ਹਲਫਨਾਮਾ ਦਾਇਰ ਕੀਤਾ ਗਾ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਾ ਕਿ ਜਿੰਨੀ ਵੀ ਪਟੀਸ਼ਨਾਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ, ਉਹਨਾਂ ਨੂੰ ਖਾਰਜ ਕਰ ਦਿੱਤਾ ਜਾਵੇ। ਇਸ ਹਲਫਨਾਮੇ ਦੇ ਵਿੱਚ ਕੁਝ ਚੀਜ਼ਾਂ ਲਿਖੀਆਂ ਹੋਈਆਂ ਨੇ। ਇੱਕ ਤਾਂ ਇਹ ਲਿਖਿਆ ਹੋਇਆ ਗਾ ਕਿ ਇਹ ਅਸੀਂ ਮੁਸਲਮਾਨ ਧਰਮ 'ਚ ਅਸੀਂ ਕੋਈ ਇੰਟਰਫੇਅਰ ਨਹੀਂ ਕਰ ਰਹੇ। ਇਹ ਤਾਂ ਜਿਹੜਾ ਵੈਧਾਨਿਕ ਨਿਕਾਏ ਹੈਗਾ, ਇਹ ਕੋਈ ਧਾਰਮਿਕ ਸੰਸਥਾ ਨਹੀਂ ਹੈ ਵਕਫ। ਅਸੀਂ ਤਾਂ ਉਹਦੇ 'ਚ ਮਾੜਾ ਮੋਟਾ ਬਦਲਾਅ ਕੀਤਾ ਹੈਗਾ। ਇਸ ਤੋਂ ਇਲਾਵਾ ਉਹਨਾਂ ਨੇ 2-3 ਚੀਜ਼ਾਂ ਹੋਰ ਕੀਆਂ ਨੇ ਕਿ ਅਸੀਂ ਉਹਨਾਂ ਦੇ ਕੋਈ ਵੀ ਰਿਲੀਜੀਅਸ ਰਾਈਟਸ ਦੇ ਵਿੱਚ ਵੀ ਕੋਈ ਕਟੌਤੀ ਨਹੀਂ ਕਰ ਰਹੇ, ਨਾ ਕੋਈ ਹਸਤक्षेप ਕਰ ਰਹੇ ਹੈਗੇ ਆ।
ਉਹਨਾਂ ਨੇ ਇਹ ਵੀ ਦੱਸਿਆਗਾ ਕਿ ਸਰਕਾਰ ਨੇ ਇਹ ਵੀ ਦੱਸਿਆਗਾ ਕਿ ਅਸੀਂ ਤਾਂ ਜਿਹੜੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਸੀਗੀ JPC, ਉਹਦੇ ਚ ਇਹ ਭੇਜਿਆ ਸੀਗਾ ਤੇ ਜਿੰਨੀਆਂ ਵੀ ਸਿਫਾਰਸ਼ਾਂ ਸੀਗੀਆਂ ਤੇ ਬਹਿਸ ਤੋਂ ਬਾਅਦ, ਇੱਕ ਵੱਡੀ ਬਹਿਸ ਤੋਂ ਬਾਅਦ ਅਸੀਂ ਇਹ ਪਾਸ ਕੀਤਾ ਹੈਗਾ। ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈਗਾ ਕਿ ਮਤਲਬ ਵੱਖ ਜਿਹੜਾ ਸੋਧ ਬਿੱਲ ਲੈ ਕੇ ਆਏ 2025 ਵਾਲਾ, ਉਹ ਹੁਣ ਤੋਂ ਪ੍ਰਭਾਵੀ ਹੋਊਗਾ, ਪਿੱਛੇ ਵਾਲੇ ਚੀਜ਼ਾਂ ਨੂੰ ਨਹੀਂ ਛੇੜਿਆ ਜਾਊਗਾ। ਇਹ ਗੱਲ ਉਹਨਾਂ ਨੇ ਕਿਹਾ ਹੈ ਕਿ ਇਹ ਦੋ ਚਾਰ ਚੀਜ਼ਾਂ ਹੋਰ ਨੇ ਜਿਹਦੇ ਚ ਮਤਲਬ ਉਹਨਾਂ ਨੇ ਆਪਣੀ ਜਿਹੜਾ ਹਲਫਨਾਮਾ ਦਾਇਰ ਕੀਤਾ ਹੈਗਾ ਸਰਕਾਰ ਨੇ, ਉਹਦੇ ਚ ਕਿਹਾ ਹੈਗਾ। ਪਰ ਉਹਨਾਂ ਦੀ ਮੋਟੀ ਗੱਲ ਇਹ ਹੈ ਕਿ ਇਹ ਜਿੰਨੀਆਂ ਵੀ ਪਟੀਸ਼ਨਾਂ ਇਸ ਵਕਫ ਸ਼ੋਧ ਬਿੱਲ ਦੇ ਉਲਟ ਲਾਈਆਂ ਗਈਆਂ ਨੇ, ਉਹਨਾਂ ਨੂੰ ਖਾਰਜ ਕੀਤਾ ਜਾਵੇ। ਅਸੀਂ ਕੋਈ ਮੁਸਲਮਾਨਾਂ ਦੇ ਰਿਲੀਜੀਅਸ ਰਾਈਟਸ ਦੇ ਵਿੱਚ ਇੰਟਰਫੇਅਰ ਨਹੀਂ ਕਰ ਰਹੇ, ਅਸੀਂ ਤਾਂ ਜੀ ਉਹਨਾਂ ਵਾਸਤੇ ਇੱਕ ਕਨਸਟੀਟਿਊਸ਼ਨਲ ਨਿਕਾਹ ਬਣਾ ਰਹੇ ਹਾਂ। ਜੀ, ਕਹਿਣ ਦਾ ਭਾਵ ਕਿ ਅਸੀਂ ਆਪਣੇ ਵੱਲੋਂ ਤਾਂ ਮੁਸਲਮਾਨ ਭਾਈਚਾਰੇ ਦੇ ਲਈ ਬਹੁਤ ਸਾਰਾ ਕੁਝ ਚੰਗਾ ਹੀ ਕਰ ਰਹੇ ਹਾਂ। ਅਗਲੀ ਘਟਨਾ ਵੀ ਜਿਹੜੀ ਖਬਰ ਹੈ ਉਹ ਵੀ ਪਹਿਲਗਾਮ ਦੀ ਘਟਨਾ ਦੇ ਨਾਲ ਹੀ ਜੁੜੀ ਹੋਈ ਹੈ। ਅੱਜ ਪਹਿਲਾ ਜੁਮਾ ਸੀ ਜਦੋਂ ਤੋਂ ਇਹ ਘਟਨਾ ਹੋਈ ਹੈ, ਉਸ ਤੋਂ ਬਾਅਦ ਤੇ ਅੱਜ ਕਿਵੇਂ ਨਮਾਜ਼ ਅਦਾ ਕੀਤੀ ਹੈ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਨੇ, ਕੀ ਉਹਨਾਂ ਦੇ ਵੱਲੋਂ ਇਸ ਜੁਮੇ ਦੇ ਦੌਰਾਨ ਕਿਸੇ ਤਰੀਕੇ ਦਾ ਖਾਸ ਐਕਟ ਕੀਤਾ ਗਿਆ ਇਸ ਘਟਨਾ ਤੋਂ ਬਾਅਦ? ਦੇਖੋ, ਇਹ ਬੜੀ ਅਜੀਬ ਗੱਲ ਹੈ ਕਿ ਸਭ ਤੋਂ ਜ਼ਿਆਦਾ ਜਿਹੜਾ ਮਤਲਬ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਮੁਸਲਮਾਨਾਂ ਨੂੰ ਕਰਨਾ ਪੈ ਰਿਹਾ ਹੈਗਾ, ਕਿਉਂਕਿ ਇਸ ਤੋਂ ਲਗਾਤਾਰ ਗੋਦੀ ਮੀਡੀਆ ਵੱਲੋਂ ਇਹ ਪ੍ਰੋਪੇਗੇਟ ਕੀਤਾ ਗਿਆ ਕਿ ਉੱਥੇ ਤਾਂ ਧਰਮ ਪੁੱਛ ਕੇ ਮਾਰਿਆ ਗਿਆ, ਧਰਮ ਪੁੱਛ ਕੇ ਕਿਤੇ ਨਾ ਕਿਤੇ ਕਸ਼ਮੀਰ ਦੇ ਵਿੱਚ ਮਾਰਿਆ ਗਿਆ ਤੇ ਮੁਸਲਮਾਨਾਂ ਦੇ ਉਲਟ ਬਹੁਤ ਵੱਡਾ ਜ਼ਹਿਰ ਭਰਿਆ ਗਿਆ ਸੋਸ਼ਲ ਮੀਡੀਆ ਰਾਹੀਂ। ਇਸ ਵਜ੍ਹਾ ਨਾਲ ਕਿਤੇ ਨਾ ਕਿਤੇ ਮੁਸਲਮਾਨ ਆਪਣੀ ਵਤਨ ਪ੍ਰਸਤੀ ਸਾਬਤ ਕਰ ਰਹੇ ਨੇ। ਅੱਜ ਜੁਮੇ ਦੀ ਨਮਾਜ਼ 'ਚ ਕਿਤੇ ਨਾ ਕਿਤੇ ਉਸ ਘਟਨਾਕ੍ਰਮ ਦੇ ਵਿੱਚ ਜਿੰਨੇ ਵੀ ਸ਼ਹੀਦ ਹੋਏ ਨੇ, ਫੌਤ ਹੋਏ ਨੇ, ਉਹਨਾਂ ਵਾਸਤੇ ਉਹਨਾਂ ਨੇ 2 ਮਿੰਟ ਦਾ ਮੌਨ ਵੀ ਰੱਖਿਆ। ਆਪਣੇ ਹੱਥਾਂ ਤੇ ਕਾਲੀ ਪੱਟੀ ਬੰਨ ਕੇ ਉਹਨਾਂ ਨੇ ਨਮਾਜ਼ ਅਦਾ ਕੀਤੀ ਹੈਗੀ ਆ ਤੇ ਆਤੰਕਵਾਦੀਆਂ ਤੇ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ। ਹਰ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਮੁਸਲਮਾਨਾਂ ਨੇ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕੀਤਾ ਹੈਗਾ ਤੇ ਕਿਹਾ ਹੈਗਾ ਕਿ ਆਤੰਕਵਾਦੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ, ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਹ ਆਪਾਂ ਨੂੰ ਦੇਖਣ ਨੂੰ ਮਿਲਿਆਗਾ ਅੱਜ ਜੀ। ਮਤਲਬ ਹਰ ਤਰੀਕੇ ਨਾਲ ਜਿੰਨੇ ਵੀ ਲੋਕ ਸੀਗੇ, ਮਤਲਬ ਮੁਸਲਮਾਨਾਂ ਦੇ ਜਿੰਨੇ ਵੀ ਵੱਡੇ ਆਗੂ ਹੈਗੇ ਆ, ਮੁਸਲਮਾਨਾਂ ਦੇ ਜਿੰਨੇ ਵੀ ਰਿਲੀਜੀਅਸ ਸੰਸਥਾਵਾਂ ਨੇ, ਭਾਵੇਂ ਜਾਮਾ ਮਸਜਿਦ ਹੋਣ, ਮੁਸਲਿਮ ਪਰਸਨਲ ਲਾ ਬੋਰਡ ਹੋਣ, ਉਹਨਾਂ ਦੇ ਜਿਹੜੇ ਅਹੁਦੇਦਾਰ ਹੋਣ, ਸਾਰਿਆਂ ਨੇ ਅੱਜ ਕਿਤੇ ਨਾ ਕਿਤੇ ਇਹ ਦਿਖਾਇਆਗਾ ਕਿ ਉਹ ਇਸ ਘਟਨਾਕ੍ਰਮ ਤੋਂ ਦੁਖੀ ਨੇ ਤੇ ਉਹ ਆਤੰਕਵਾਦੀਆਂ ਤੇ ਨੂੰ ਕਿਤੇ ਨਾ ਕਿਤੇ ਕੜੀ ਸਜ਼ਾ ਚਾਹੁੰਦੇ ਨੇ। ਜੀ, ਸੋ ਅਗਲੀ ਖਬਰ ਦੇ ਵੱਲ ਜੇਕਰ ਚੱਲੀਏ ਤਾਂ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਤੇ ਟਿੱਪਣੀ ਕੀਤੀ ਹੈ। ਇਹ ਟਿੱਪਣੀ ਬੜੀ ਨਿੱਜੀ ਜਿਹੀ ਜਾਪਦੀ ਹੈ ਤੇ ਸਾਵਰਕਰ ਤੇ ਜੋ ਕੁਝ ਕਿਹਾ ਸੀ ਰਾਹੁਲ ਗਾਂਧੀ ਨੇ, ਟਿੱਪਣੀ ਉਸ ਤੋਂ ਬਾਅਦ ਆਈ ਹੈ, ਇਸ ਤੇ ਜ਼ਰਾ ਚਾਨਣਾ ਪਾਓ। ਦੇਖੋ, ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਸੀ ਵੀਰ ਸਾਵਰਕਰ ਬਾਰੇ। ਸਾਵਰਕਰ ਨੂੰ ਕਿਹਾ ਸੀਗਾ ਕਿ ਉਹ ਤਾਂ ਅੰਗਰੇਜ਼ਾਂ ਤੋਂ ਮਾਫੀ ਮੰਗਦਾ ਰਿਹਾ ਹੈਗਾ। 6 ਪਟੀਸ਼ਨਾਂ ਲਿਖੀਆਂ, ਮਰਸੀ ਪਟੀਸ਼ਨਾਂ ਲਿਖੀਆਂ ਤੇ ਫਿਰ ਬਾਅਦ 'ਚ ਅੰਗਰੇਜ਼ਾਂ ਤੋਂ ਪੈਨਸ਼ਨ ਲੈਣ ਲੱਗ ਪਿਆ ਸੀ। ਉਹ ਕਿਹੋ ਜਿਹਾ ਮਤਲਬ ਫਰੀडम ਫਾਈਟਰ ਹੋਇਆ। ਇਸ ਤੋਂ ਬਾਅਦ ਉਹਨਾਂ ਦੇ ਉਲਟ ਉੱਤਰ ਪ੍ਰਦੇਸ਼ 'ਚ ਇਹ ਇੱਕ ਦਾਇਰ ਕੀਤੀ ਗਈ ਸੀਗੀ ਪਟੀਸ਼ਨ ਤੇ ਉਹਨਾਂ ਤੇ ਕੇਸ ਦਰਜ ਹੋਇਆ ਸੀਗਾ। ਹਾਈ ਕੋਰਟ ਸੀਗਾ ਜਿਹੜਾ ਉੱਤਰ ਪ੍ਰਦੇਸ਼ ਦਾ, ਇਲਾਹਾਬਾਦ ਹਾਈ ਕੋਰਟ ਸੀਗਾ, ਉਹਨੇ ਕਿਤੇ ਨਾ ਕਿਤੇ ਸੰਮਨ ਜਾਰੀ ਕੀਤੇ ਸੀਗੇ ਤੇ ਉਹ ਗ੍ਰਿਫਤਾਰੀ ਬਾਰੇ ਵੀ ਕਹਿ ਦਿੱਤਾ ਸੀਗਾ। ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਵਿੱਚ ਇਹ ਲੈ ਕੇ ਆਇਆ ਗਿਆ ਮਾਮਲਾ ਤੇ ਜਿਹੜੇ ਜਸਟਿਸ ਦੀਪਾਂਕਰ ਦੱਤਾ ਨੇ ਤੇ ਜਸਟਿਸ ਮਨਮੋਹਨ, ਉਹਨਾਂ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਤੇ ਉਹਨਾਂ ਨੇ ਕਿਹਾ ਹੈਗਾ ਕਿ ਜਿੰਨੇ ਵੀ ਲੋਕ ਸੀਗੇ, ਮਤਲਬ ਫਰੀडम ਫਾਈਟਰ ਬਾਰੇ, ਫਰੀडम ਫਾਈਟਰ ਸੀਗੇ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਲੜਾਈ ਲੜੀ, ਉਹਨਾਂ ਵਾਸਤੇ ਇਸ ਕਿਸਮ ਦਾ ਜਿਹੜਾ ਰਵੱਈਆ ਹੈਗਾ ਉਹ ਨਹੀਂ ਰੱਖਣਾ ਚਾਹੀਦਾ। ਹਾਲਾਂਕਿ ਰਾਹੁਲ ਗਾਂਧੀ ਨੇ ਉਹ ਚਿੱਠੀ ਵੀ ਦਿਖਾਤੀ ਸੀ ਜਿਹੜੀ ਵੀਡੀ ਸਾਵਰਕਰ ਨੇ ਵਾਇਸਰਾਏ ਨੂੰ ਲਿਖੀ ਸੀ। ਅੰਗਰੇਜ਼ ਵਾਇਸਰਾਏ ਨੂੰ ਲਿਖ ਕੇ ਕਿਹਾ ਸੀਗਾ ਕਿ ਮੈਂ ਤੁਹਾਡਾ ਵਫਾਦਾਰ ਸੇਵਕ ਹਾਂ ਤੇ ਇਹ ਚਿੱਠੀ ਲਿਖੀ ਗਈ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਜਿਹੜਾ ਸਟੈਂਡ ਲਿਆਗਾ ਉਹ ਅਜੀਬ ਹੀ ਹੈ, ਜਦ ਕਿ ਰਾਹੁਲ ਗਾਂਧੀ ਉਹ ਚਿੱਠੀ ਵੀ ਦਿਖਾ ਚੁੱਕੇ ਆ ਜਿਹਦੇ 'ਚ ਬੀਡੀ ਸਾਵਰਕਰ ਨੇ ਇਹ ਗੱਲ ਕਹੀ ਸੀਗੀ। ਖੈਰ, ਦੇਖਦੇ ਹਾਂ ਇਹਦੇ 'ਚ ਬਣਦਾ ਕੀ ਹੈ,
ਪਰ ਲਖਨਊ ਦੇ ਵਿੱਚ ਜਿਹੜਾ ਸਾਰਾ ਮਾਮਲਾ ਦਰਜ ਕੀਤਾ ਗਿਆ ਸੀਗਾ, ਐਡਵੋਕੇਟ ਨਰਪਿੰਦਰ ਪਾਂਡੇ ਉਹ ਬੀਜੇਪੀ ਨਾਲ ਜੁੜੇ ਹੋਏ ਨੇ, ਤੇ ਮਤਲਬ ਬੀਜੇਪੀ ਇਹਦੇ ਉੱਤੇ ਪਰਸਨਲ ਇੰਟਰਸਟ ਲੈ ਰਹੀ ਹੈ। ਤੇ ਬੀਡੀ ਸਾਵਰਕਰ ਨੂੰ ਉਦਾਂ ਵੀ ਜਿਹੜੀ ਬੀਜੇਪੀ ਹੈ ਉਹ ਆਪਣਾ ਸਭ ਤੋਂ ਵੱਡਾ ਆਈਕਨ ਮੰਨਦੀ ਹੈਗੀ ਆ, ਤੇ ਉਹਦੀ ਮਰਸੀ ਪਟੀਸ਼ਨਾਂ ਤੋਂ ਪਰੇਸ਼ਾਨ ਤਾਂ ਹੋ ਹੀ ਜਾਂਦੀ ਹੈ ਜਦੋਂ ਵੀ ਕੋਈ ਉਹਨਾਂ ਨੂੰ ਕਹਿੰਦਾ ਗਾ ਕਿ ਉਹ ਤਾਂ ਅੰਗਰੇਜ਼ਾਂ ਦੇ ਗੁਲਾਮ ਸੀਗੇ। ਉਸ ਤੋਂ ਬਾਅਦ ਉਹ ਥੋੜਾ ਪਰੇਸ਼ਾਨ ਤਾਂ ਹੁੰਦੇ ਨੇ, ਤੇ ਉਹੀ ਉਸੇ ਖਿੱਚ ਚ ਕਿਤੇ ਨਾ ਕਿਤੇ ਰਾਹੁਲ ਗਾਂਧੀ ਤੇ ਕਾਰਵਾਈ ਕੀਤੀ ਜਾ ਰਹੀ ਹੈ। ਜੀ, ਸੋ ਉਧਰ ਮਜੀਠੀਆ ਦੇ ਡਰੱਗ ਤਸਕਰੀ ਵਾਲੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ, ਤੇ ਪੰਜਾਬ ਸਰਕਾਰ ਵੀ ਗਈ ਹੋਈ ਸੀ, ਕਹਿੰਦੇ ਵੀ ਇਹਨਾਂ ਦੀ ਜਿਹੜੀ ਜ਼ਮਾਨਤ ਹੈ ਇਹਨੂੰ ਰੱਦ ਕਰੋ। ਤੇ ਕੀ ਕੁਝ ਹੋਇਆ ਹੈ ਬਾਕੀ ਵੀ ਪਾ ਦਿਓ ਚਾਨਣ। ਹਾਂਜੀ, ਸੁਪਰੀਮ ਕੋਰਟ ਨੇ ਅੱਜ ਬੜਾ ਅਜੀਬ ਲੱਗ ਰਿਹਾ ਗਾ ਕਿ ਜਿਹੜੀ ਜ਼ਮਾਨਤ ਰੱਦ ਕਰਨ ਦੀ ਪਟੀਸ਼ਨ ਸੀਗੀ ਪੰਜਾਬ ਸਰਕਾਰ ਦੀ, ਉਹਨੂੰ ਖਾਰਜ ਕਰ ਦਿੱਤਾ ਤੇ ਕਿਹਾ ਗਾ ਕਿ ਇਸ ਮਾਮਲੇ ਤੇ ਵਿਕਰਮਜੀਤ ਸਿੰਘ ਮਜੀਠੀਆ ਤੇ ਪੰਜਾਬ ਪੁਲਿਸ ਦੋਵੇਂ ਹੀ ਕਿਸੇ ਕਿਸਮ ਦਾ ਸਾਰਵਜਨਿਕ ਬਿਆਨ ਦੇਣ ਤੋਂ ਬਚਣ, ਇਹ ਗੱਲ ਕਹੀ ਗਈ ਹੈਗੀ ਆ। ਤੇ ਮਜੀਠੀਆ ਨੂੰ ਇਹ ਵੀ ਕਿਹਾ ਗਿਆ ਗਾ ਕਿ ਜਦੋਂ ਵੀ SIT ਬੁਲਾਵੇ ਉਸ ਟਾਈਮ ਉਹਨਾਂ ਨੂੰ ਪੇਸ਼ ਹੋਣਾ ਪਊਗਾ, ਕੋਈ ਬਹਾਨੇਬਾਜ਼ੀ ਨਹੀਂ ਕਰਨੀ ਪਊਗੀ। ਇਹ ਜਿਹੜੀ ਪਟੀਸ਼ਨ ਹੈਗੀ ਆ ਉਹ 4 ਮਾਰਚ ਨੂੰ ਦਾਖਲ ਕੀਤੀ ਗਈ ਸੀਗੀ, ਤੇ 17 ਮਾਰਚ ਨੂੰ ਪੰਜਾਬ ਪੁਲਿਸ ਨੇ ਪੇਸ਼ ਹੋ ਕੇ ਇੱਕ ਅਦਾਲਤ ਦੇ ਵਿੱਚ ਇੱਕ ਅੰਤਰਿਮ ਸੰਮਨ ਲੈ ਕੇ ਆਏ ਸੀ, ਉਹ ਲੈ ਕੇ ਆਏ ਸੀਗੇ ਨੋਟਿਸ। ਉਸ ਤੋਂ ਬਾਅਦ ਕਿਤੇ ਨਾ ਕਿਤੇ ਸਰਕਾਰੀ ਵਕੀਲ ਨੇ ਇਹ ਕਿਹਾ ਗਾ ਕਿ ਜਿਹੜਾ ਇਨਵੈਸਟੀਗੇਸ਼ਨ ਹੈ ਉਹ ਹਰੇਕ ਸਟੈਪ ਤੇ ਕਿਤੇ ਨਾ ਕਿਤੇ ਉਹਨਾਂ ਦੀ ਲੋੜ ਹੈਗੀ ਆ, ਕਿਉਂਕਿ ਉਹਨਾਂ ਦਾ ਇੱਕ ਬਹੁਤ ਸਾਰੀ ਥਾਵਾਂ ਤੇ ਉਹਨਾਂ ਦਾ ਨਾਂ ਹੈਗਾ। ਤੇ ਇਸ ਤੇ ਕਿਤੇ ਨਾ ਕਿਤੇ ਕੋਰਟ ਨੇ ਕਿਹਾ ਗਾ ਕਿ ਉਹ ਕਿਤੇ ਨਹੀਂ ਭੱਜ ਕੇ ਜਾ ਰਹੇ, ਤੁਸੀਂ ਉਹ ਇਹ ਛੱਡੋ, ਉਹਨਾਂ ਦੀ ਜ਼ਮਾਨਤ ਰੱਦ ਕਰਨ ਦੀ ਯਾਚਕਾ ਨੂੰ ਉਹਨਾਂ ਨੇ ਖਾਰਜ ਕਰ ਦਿੱਤਾ। ਪਰ ਇਹ ਕਿਹਾ ਗਾ ਕਿ ਦੋਵੇਂ ਇਸ ਮਾਮਲੇ ਦੇ ਵਿੱਚ ਪਬਲਿਕ ਦੇ ਵਿੱਚ ਕੋਈ ਵੀ ਸਟੇਟਮੈਂਟਾਂ ਨਹੀਂ ਦੇਣਗੇ। ਜੀ, ਸੋ ਵੇਖਦੇ ਆ ਇਹ ਪਬਲਿਕ ਸਟੇਟਮੈਂਟ ਦੇਣ ਤੋਂ ਬਚਦੇ ਨੇ ਜਾਂ ਫਿਰ ਇਦਾਂ ਹੀ ਕੰਮ ਜਾਰੀ ਰਹਿੰਦਾ ਹੈ। ਉਧਰ 2 ਮਹਿਲਾ ਕਿਸਾਨ ਨੇਤਾਵਾਂ ਨੂੰ ਪੁਲਿਸ ਨੇ ਕੁੱਟਿਆ ਹੈ ਜੀ ਪੰਜਾਬ ਦੇ ਵਿੱਚ। ਹਾਂਜੀ, ਇਹ ਮਾਮਲਾ ਤਾਂ ਪੁਰਾਣਾ ਹੈਗਾ ਜੀ। BKU ਉਗਰਾਹਾਂ ਨਾਲ ਜੁੜੀਆਂ ਹੋਈਆਂ ਨੇ ਦੋਵੇਂ, ਪਰਮਜੀਤ ਕੌਰ ਅਤੇ ਹਰਿੰਦਰ ਬਿੰਦੂ। ਇਹ ਦੋਵੇਂ ਬਠਿੰਡੇ ਦੇ ਵਿੱਚ ਜਿਹੜਾ ਸਕੂਲ ਵਾਲਾ ਮਾਮਲਾ ਸੀਗਾ, ਜਿੱਥੇ ਇਹਨਾਂ ਨੇ BKU ਉਗਰਾਹਾਂ ਵਾਲਿਆਂ ਨੇ ਅੰਦੋਲਨ ਕੀਤਾ ਸੀਗਾ, ਉੱਥੇ ਬਠਿੰਡੇ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਨੂੰ ਡਿਟੇਨ ਕੀਤਾ ਸੀ ਪੰਜਾਬ ਪੁਲਿਸ ਨੇ, ਤੇ ਜਿਹੜੀ ਡਿਟੈਂਸ਼ਨ 'ਚ ਕੁੱਟਮਾਰ ਕੀਤੀ ਸੀਗੀ। ਈਵਨ ਲੇਡੀਜ਼ ਪੁਲਿਸ ਨੇ ਵੀ ਤੇ ਜੈਂਟਸ ਪੁਲਿਸ ਨੇ ਵੀ ਉਹਨਾਂ ਨਾਲ ਕੁੱਟਮਾਰ ਕੀਤੀ ਸੀਗੀ। ਤੇ ਜਿਹੜੀ ਪਰਮਜੀਤ ਕੌਰ ਹੈਗਾ, ਉਹਨਾਂ ਦੇ ਤਾਂ ਰੀੜ ਦੀ ਹੱਡੀ ਦੇ ਵਿੱਚ ਮਾੜਾ ਮੋਟਾ ਮਤਲਬ ਦਿੱਕਤ ਵੀ ਆਈ, ਉਹਨਾਂ ਨੂੰ ਜਿਹੜੇ ਸੱਟ ਸੀਗੀ ਉਹ ਜ਼ਿਆਦਾ ਲੱਗੇ ਸੀਗੀ। ਉਹਦੇ ਤੇ ਕਿਤੇ ਨਾ ਕਿਤੇ ਜਿੰਨੇ ਵੀ ਆਪਾਂ ਕਹਿ ਲਈਏ ਕਿ ਦਿੱਲੀ ਦੀ ਸਿਵਲ ਸੁਸਾਇਟੀ ਹੈਗੀ ਆ ਜਾਂ ਲਿਬਰਲ ਸੈਕਸ਼ਨ ਹੈ, ਤਕਰੀਬਨ 700 ਲੋਕ ਨੇ, ਉਹਨਾਂ ਨੇ ਇੱਕ ਸਾਰਿਆਂ ਨੇ ਇੱਕ ਚਿੱਠੀ ਸਾਈਨ ਕਰਕੇ ਪੰਜਾਬ ਦੇ CM ਭਗਵੰਤ ਮਾਨ ਨੂੰ ਭੇਜੀ ਹੈਗੀ ਆ, ਤੇ ਕਿਹਾ ਗਾ ਕਿ ਪੁਲਿਸ ਨੇ ਜਿਹੜਾ ਟਾਰਗੇਟ ਕੀਤਾ ਹੈ ਹਰਿੰਦਰ ਬਿੰਦੂ ਨੂੰ ਅਤੇ ਪਰਮਜੀਤ ਕੌਰ ਨੂੰ, ਉਹਨਾਂ ਪੁਲਿਸੀਆਂ ਤੇ ਕਾਰਵਾਈ ਹੋਣੀ ਚਾਹੀਦੀ। ਉਹਨਾਂ ਨਾਲ ਜਿਹੜੀ ਕੁੱਟਮਾਰ ਕੀਤੀ ਹੈ ਉਹਦੇ ਤੇ ਵੀ ਕਿਤੇ ਨਾ ਕਿਤੇ ਜਿਹੜੇ DSP ਹੈ, SHO ਹੈਗੇ, ਤੇ ਜੋ 2 ਮਹਿਲਾ SI ਸੀਗੇ ਜਿਨ੍ਹਾਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ, ਉਹਨਾਂ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਏ। ਇਹ ਗੱਲ ਸਿਵਲ ਸੁਸਾਇਟੀ ਦੇ ਲੋਕਾਂ ਨੇ ਕਹੀ ਹੈਗੀ ਆ ਜੀ। ਜੀ, ਉਧਰ ਖਰੜ ਦੇ ਵਿੱਚ ਤੇ ਮੋਹਾਲੀ ਦੇ ਵਿੱਚੋਂ 2 ਮਾਮਲੇ ਆਏ ਨੇ ਜਿਹੜੇ ਕਾਫੀ ਅੱਜ ਚਰਚਾ ਦੇ ਵਿੱਚ ਰਹੇ ਨੇ ਕਿ ਕਸ਼ਮੀਰੀ ਵਿਦਿਆਰਥੀ ਨੇ ਜਿਹੜੇ ਪੰਜਾਬ 'ਚ ਪੜ੍ਹ ਰਹੇ ਨੇ। ਵੈਸੇ ਤਾਂ ਉੱਥੋਂ ਬਿਆਨ ਇਹੀ ਆਉਂਦੇ ਨੇ ਕਿ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਨੇ ਨੌਜਵਾਨ ਉੱਥੋਂ ਦੇ ਜਦੋਂ ਪੰਜਾਬ 'ਚ ਪੜ੍ਹਨ ਆਉਂਦੇ ਨੇ, ਪਰ ਇਹ ਘਟਨਾਵਾਂ 2 ਨੇ ਇਸ ਹਮਲੇ ਤੋਂ ਬਾਅਦ ਕਿ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਜਿਹੜੇ ਕਸ਼ਮੀਰੀ ਬੱਚੇ ਇੱਥੇ ਪੜ੍ਹਨ ਆਉਂਦੇ ਨੇ। ਹਾਂਜੀ, ਦੇਖੋ 2 ਅੱਡ-ਅੱਡ ਮਾਮਲੇ ਨੇ, ਦੋਵੇਂ ਮੋਹਾਲੀ ਜ਼ਿਲ੍ਹੇ ਦੇ ਹੀ ਨੇ। ਇੱਕ ਤਾਂ ਡੇਰਾਬੱਸੀ ਤੋਂ ਹੈਗਾ ਜੀ ਇਹ ਮਾਮਲਾ, ਤੇ ਇੱਕ ਖਰੜ ਦੇ ਵਿੱਚ ਹੋਇਆ ਗਾ। ਡੇਰਾਬੱਸੀ ਦੇ ਵਿੱਚ ਇੱਕ ਯੂਨੀਵਰਸਿਟੀ ਹੈਗੀ ਆ ਜਿਹਦਾ ਨਾਂ ਯੂਨੀਵਰਸਲ ਕੁਛ ਹੈਗਾ, ਤੇ ਉੱਥੇ ਇਹ ਮਾਮਲਾ ਹੋਇਆ ਗਾ ਕਿ ਕਿਤੇ ਨਾ ਕਿਤੇ ਪਹਿਲਾਂ ਤਾਂ ਉੱਥੇ ਵੀ ਕ੍ਰਿਕਟ ਮੈਚ ਚੱਲ ਰਿਹਾ ਸੀ, ਉਸ ਦੌਰਾਨ ਕਸ਼ਮੀਰੀ ਸਟੂਡੈਂਟਾਂ ਨਾਲ ਹੱਥਾਪਾਈ ਹੋਈ। ਉਸ ਤੋਂ ਬਾਅਦ ਬਹੁਤ ਸਾਰੇ ਸਟੂਡੈਂਟ ਇਕੱਠੇ ਹੁੰਦੇ ਨੇ, ਉਹ ਚਾਕੂ ਵਗੈਰਾ ਲੈ ਕੇ, ਪੇਚਕਸ ਵਗੈਰਾ ਲੈ ਕੇ, ਜਿਹੜੇ ਕਸ਼ਮੀਰੀ ਸਟੂਡੈਂਟ ਸੀਗੇ, ਤਕਰੀਬਨ 100 ਤੋਂ ਜ਼ਿਆਦਾ ਕਸ਼ਮੀਰੀ ਸਟੂਡੈਂਟ ਉੱਥੇ ਯੂਨੀਵਰਸਲ ਇੰਸਟੀਚਿਊਟ ਦੇ ਵਿੱਚ ਪੜ੍ਹਦੇ ਨੇ, ਤੇ ਉੱਥੇ ਉਹਨਾਂ ਨੂੰ ਮਾਰਨ ਵਾਸਤੇ ਗਏ ਨੇ, ਪਰ ਕੋਈ ਸਰਟ ਫੇਟ ਦੀ ਖਬਰ ਨਹੀਂ ਹੈ। ਉਹ ਬੱਚਿਆਂ ਨੇ ਆਪਣੇ ਦਰਵਾਜ਼ੇ ਵਗੈਰਾ ਬੰਦ ਕਰ ਲਏ ਸੀ, ਬਹੁਤ ਗਹਿਮਾ ਗਹਿਮੀ ਰਹੀ। ਹਾਲਾਂਕਿ ਇਹ 2-4 ਬੱਚਿਆਂ ਤੇ ਮਤਲਬ ਮਾੜੀਆਂ ਮੋਟੇ ਸੱਟਾਂ ਵੀ ਲੱਗੀਆਂ, ਜਿਹੜੇ 1-2 ਜਾਣੇ ਬਾਹਰ ਮਿਲ ਗਏ ਉਹਨਾਂ ਨੂੰ। ਤੇ ਇਸ ਤੋਂ ਇਲਾਵਾ ਖਰੜ ਦੇ ਵਿੱਚ ਹੋਇਆ ਗਾ। ਖਰੜ ਦੇ ਵਿੱਚ ਵੀ ਮਾਮਲਾ ਇਸੇ ਕਿਸਮ ਦਾ ਹੈਗਾ ਕਿ ਇੱਕ PG ਦੇ ਵਿੱਚ
ਕਿਤੇ ਨਾ ਕਿਤੇ ਇੱਕ ਹੋਸਟਲ ਦੇ ਵਿੱਚ 2 ਥਾਵਾਂ ਤੇ ਜਿਹੜੇ ਕਸ਼ਮੀਰੀ ਸਟੂਡੈਂਟ ਸੀਗੇ ਉਹਨਾਂ ਨਾਲ ਜਿਹੜੇ ਦੂਜੇ ਸਟੂਡੈਂਟ ਸੀਗੇ ਉਹ ਲੜ ਭਿੜ ਗਏ। ਇਸ ਜੀ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਸਾਰਾ ਐਂਟੀ ਕਸ਼ਮੀਰ, ਐਂਟੀ ਮੁਸਲਿਮ ਜਿਹੜਾ ਸੈਂਟੀਮੈਂਟ ਹੈਗਾ ਉਹ ਤੋਂ ਹੀ ਪ੍ਰਭਾਵਿਤ ਹੋ ਕੇ ਜਿਹੜੇ ਗ੍ਰੈਜੂਏਸ਼ਨ ਵਾਲੇ ਬੱਚੇ ਨੇ 18 19 20 ਸਾਲ ਵਾਲੇ ਬੱਚੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਤੇ ਉਹ ਆਪਣੇ ਨਾਲ ਵਾਲੇ ਸਟੂਡੈਂਟਸ ਜਿਹੜੇ ਉਹਨਾਂ ਨਾਲ ਪੜ੍ਹਦੇ ਨੇ ਉਹਨਾਂ ਤੇ ਹੀ ਹਮਲਾ ਕਰ ਰਹੇ ਨੇ, ਜਿਹੜਾ ਕਿ ਮੰਦਭਾਗਾ ਹੈਗਾ। ਸਹੀ ਕਹਿ ਰਹੇ ਹੋ, ਪੰਜਾਬ 'ਚ ਉਹ ਸੇਫ ਮਹਿਸੂਸ ਕਰਦੇ ਸੀਗੇ ਕਿ ਪੰਜਾਬੀ ਕਮਿਊਨਿਟੀ ਕਦੇ ਵੀ ਉਹਨਾਂ ਨੂੰ ਟਾਰਗੇਟ ਨਹੀਂ ਕਰਦੀ ਹੈਗੀ ਆ। ਪਰ ਤੁਸੀਂ ਇੱਕ ਗੱਲ ਇਹ ਵੀ ਖਿਆਲ ਰੱਖੋ, ਜੇ ਜਿਹੜਾ ਮੋਹਾਲੀ ਹੈਗਾ, ਖਰੜ ਹੈਗਾ, ਉੱਥੇ ਪੰਜਾਬ ਤੋਂ ਇਲਾਵੇ ਬਹੁਤ ਸਾਰੇ ਸਟੂਡੈਂਟ ਹੈਗੇ ਜਿਹੜੇ ਕਿ ਉੱਤਰ ਪ੍ਰਦੇਸ਼ ਤੋਂ ਵੀ ਆਉਂਦੇ ਨੇ, ਹਰਿਆਣੇ ਤੋਂ ਆਉਂਦੇ ਨੇ, ਰਾਜਸਥਾਨ ਤੋਂ ਆਉਂਦੇ ਨੇ, ਹਿਮਾਚਲ ਪ੍ਰਦੇਸ਼ ਤੋਂ ਆਉਂਦੇ ਨੇ ਤੇ ਜਿਹੜੇ ਅੱਡ-ਅੱਡ ਸੂਬਿਆਂ ਤੋਂ ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ 'ਚ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਇਸਲਾਮੋਫੋਬੀਆ ਤੇ ਕਸ਼ਮੀਰੀਆਂ ਦੇ ਖਿਲਾਫ ਇੱਕ ਜ਼ਹਿਰ ਹੈਗਾ। ਉਸੇ ਜ਼ਹਿਰ ਦੇ ਉਹਨਾਂ ਦੇ ਮਨਾਂ 'ਚ ਜਿਹੜਾ ਜ਼ਹਿਰ ਹੈਗਾ ਉਸੇ ਦੀ ਰਿਐਕਸ਼ਨ ਆਪਾਂ ਇਹਨੂੰ ਦੇਖ ਰਹੇ ਹੈਗੇ ਆ। ਤੇ ਜੀ ਹਾਲਾਂਕਿ ਜਿਹੜੇ ਪੰਜਾਬ ਦੇ ਐਕਟਿਵ ਲੋਕ ਸੀਗੇ ਉਹ ਇਹਨਾਂ ਮਾਮਲਿਆਂ 'ਚ ਦਖਲ ਦੇ ਰਹੇ ਨੇ ਤੇ ਉਹਨਾਂ ਨੇ ਬਾਅਦ 'ਚ ਜਾ ਕੇ ਮਾਮਲੇ ਸ਼ਾਂਤ ਕਰਾ ਦਿੱਤੇ ਹੈਗੇ ਆ ਤੇ ਜਿਹੜੇ ਪੰਜਾਬੀ ਹੈਗੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਕਸ਼ਮੀਰੀਆਂ ਦੇ ਨਾਲ ਆ। ਜੀ, ਬਹੁਤ ਚੰਗੀ ਗੱਲ ਹੈ ਕਿ ਪੰਜਾਬ ਘੱਟੋ ਘੱਟ ਇਸ ਮਸਲੇ ਦੇ ਵਿੱਚ ਇੱਕ ਚੰਗੀ ਭੂਮਿਕਾ, ਸਕਾਰਾਤਮਕ ਭੂਮਿਕਾ ਦੇ ਵਿੱਚ ਹੈ ਤੇ ਨਜ਼ਰ ਵੀ ਆ ਰਿਹਾ ਤੇ ਸਾਡਾ ਇਤਿਹਾਸ ਵੀ ਇਹੀ ਕਹਿੰਦਾ ਹੈ ਕਿ ਅੱਜ ਤੱਕ ਜਿਉਂ ਤੋਂ ਦੇਸ਼ ਆਜ਼ਾਦ ਹੋਇਆ ਹੈ ਇੱਕ ਵੀ ਸੰਪਰਦਾਇਕ ਜਿਹਨੂੰ ਆਖ ਦਿੰਦੇ ਆ ਉਹ ਘਟਨਾ ਇੱਥੇ ਨਹੀਂ ਵਾਪਰੀ। ਸੰਪਰਦਾਇਕ ਪੱਧਰ ਤੇ ਕਦੀ ਵੀ ਪਾੜਾ ਨਜ਼ਰ ਨਹੀਂ ਆਇਆ। ਸੋ ਬਹੁਤ ਬਹੁਤ ਧੰਨਵਾਦ ਹੈ ਪੂਨੀਆ ਜੀ, ਤੁਸੀਂ ਜੁੜੇ ਪ੍ਰੋਗਰਾਮ 'ਚ ਖਬਰਾਂ ਦੀ ਸਾਂਝ ਪਾਈ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਨਦੀਪ ਪੂਨੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।